ਸੋ ਇਹ ਆਪਸ਼ਨਸ ਕਿਹਨਾਂ ਲਈ ਅਵੇਲੇਬਲ ਆ EB-5 ਵੀਜ਼ਾ? ਕੀ ਇਹ ਹਰ ਇੱਕ ਦੇ ਲਈ ਆ ਜਾਂ ਕੁਛ ਲਿਮਿਟਿਡ ਲੋਕਾਂ ਦੇ ਲਈ ਹੀ ਇਹ ਜਿਹੜੀ ਚੀਜ਼ ਰਹਿੰਦੀ ਆ? ਹਰੇਕ ਜਣਾ ਇਨਵੈਸਟ ਕਰ ਸਕਦਾ। ਜੇ ਸਪੈਸੀਫਿਕਲੀ ਗੱਲ ਕਰੀਏ ਸਾਡੀ ਆਡੀਅנס ਜਿਹੜੀ ਸੁਣ ਰਹੀ ਹੈ, ਦੋ ਤਿੰਨ ਤਰੀਕੇ ਦੇ ਜਿਹੜੇ ਕਲਾਇੰਟ ਕਈ ਵਾਰੀ ਟੇਬਲ ਦੇ ਸਾਹਮਣੇ ਬੈਠੇ ਹੁੰਦੇ ਸੀ, ਉਹਨਾਂ ਨੂੰ ਮੈਂ ਕਿਹਾ ਯਾਰ ਉਹ ਜਿੱਦਾਂ ਕਿਸੇ ਨੇ ਆਪਣਾ ਗੱਲ ਕਰੀਏ ਕਿ ਭਰਾ ਮੰਗਾਇਆ ਜਾਂ ਰਿਸ਼ਤੇਦਾਰ ਮੰਗਾਇਆ ਹਨਾ, ਇੱਥੇ ਫੈਮਿਲੀ ਸੈੱਟ ਆ ਪੂਰੀ, ਉਹਨਾਂ ਦਾ ਪੀਜ਼ਾ ਚੱਲਦਾ ਆ, ਜੋ ਵੀ ਇੱਥੇ ਟਰੱਕ ਚੱਲਦੇ ਆ ਸੈੱਟ ਆ ਇੱਥੇ, ਮਤਲਬ ਕਿ ਉਹਨਾਂ ਦੀ $1 ਮਿਲੀਅਨ ਦਾ ਜਾਂ 1.8 ਮਿਲੀਅਨ ਦਾ ਇੰਤਜ਼ਾਮ ਕਰਨਾ ਕੋਈ ਐਡੀ ਔਖੀ ਗੱਲ ਨਹੀਂ ਹਨਾ, ਮਤਲਬ ਕਿ ਕਰ ਸਕਦੇ ਆ। ਸੋ ਕਈ ਵਾਰੀ ਇਹ ਦੇਖਦਾ ਕਿ ਉਹ ਵੀ ਆਪਣਾ ਬੰਦਾ ਜਿਹੜਾ 2 ਨੰਬਰ 'ਚ ਮੰਗਾ ਲੈਂਦੇ ਆ, ਤੇ ਕਈਆਂ ਦੇ ਸੇਮ ਏਦਾਂ ਹੀ ਕਿ ਸਾਇਲਮ ਦੇ ਵਿੱਚ ਫਸੇ ਹੁੰਦੇ ਆ, ਘਰ ਵਾਲੀ ਬੱਚਿਆਂ ਨੂੰ ਕੰਧ ਟਪਾ ਦਿੰਦੇ ਆ, ਉਹਨਾਂ ਨੂੰ EB-5 ਦਾ ਪਤਾ ਨਹੀਂ। ਸੋ ਉਹਨਾਂ ਨੂੰ ਏਦਾਂ ਕਿ ਜੇ ਤੁਸੀਂ ਉਹਨਾਂ ਨੂੰ ਆਹ ਲੀਗਲ ਤਰੀਕੇ ਨਾਲ ਮੰਗਾਓ, ਜੇ ਤੁਹਾਡੇ ਕੋਲ ਪੈਸੇ ਹੈਗੇ ਆ, ਤੁਸੀਂ ਉਹਨਾਂ ਨੂੰ ਲੋਨ ਵੀ ਦੇ ਸਕਦੇ ਆ, ਗਿਫਟ ਵੀ ਦੇ ਸਕਦੇ ਆ। ਜੇ ਤੁਸੀਂ ਆਪਣਾ ਤੁਹਾਡਾ ਕੋਈ ਪਲਾਨ ਆ ਕਿ ਤੁਸੀਂ ਵੀ ਆਪਣਾ ਕੋਈ ਹੋਰ ਮੰਨ ਲਓ ਇੱਕ ਪੀਜ਼ਾ ਸਟੋਰ ਕੁਛ ਐਕਸਪੈਂਡ ਕਰਨਾ, ਤੁਸੀਂ ਉਹ ਪੈਸੇ ਆਲਰੇਡੀ ਖਰਚਣੇ ਹੀ ਸੀਗੇ, ਤੁਸੀਂ ਉਹ ਬਿਜ਼ਨਸ ਆਪਣਾ ਵਧਾਉਣਾ ਹੀ ਸੀਗਾ ਜੀ। ਤੁਸੀਂ ਉਹੀ ਜਿਹੜੀ ਚੀਜ਼ ਆ, ਜੇ ਤੁਸੀਂ ਉਹਨੂੰ ਐਜ਼ ਅ ਲੋਨ, ਐਜ਼ ਅ ਗਿਫਟ ਉਹ ਸਟਰਕਚਰ ਕਰਕੇ ਕਰਦੇ ਹੋ, ਤਾਂ ਉਹਦੇ ਨਾਲ ਤੁਸੀਂ ਆਪਣੀ ਜਿਹੜੀ ਫੈਮਿਲੀ ਮੈਂਬਰ ਆ ਉਹਨਾਂ ਨੂੰ ਵੀ ਲੈ ਕੇ ਆ ਸਕਦੇ ਹੋ, ਜੇ ਉਹ ਆ ਕੇ ਤੁਹਾਡਾ ਬਿਜ਼ਨਸ ਇੱਥੇ ਮੈਨੇਜ ਕਰਨ। ਤੇ ਸੇਮ ਥਿੰਗ ਏਦਾਂ ਕਿ ਜਿਹਨਾਂ ਦੇ ਕਈਆਂ ਦੇ ਕੇਸ ਫਸੇ ਹੋਏ ਆ, ਸਭ ਤੋਂ ਸਾਡੇ ਕੋਲ ਕਾਮਨ ਕੇਸ ਜਿਹੜਾ ਆਉਂਦਾ ਉਹ ਇਹ ਆਉਂਦਾ ਕਿ ਅਸਾਈਲਮ ਵਾਲਿਆਂ ਦੇ ਜਿਹਨਾਂ ਦੇ ਕੇਸ ਬਹੁਤ ਜ਼ਿਆਦਾ ਲੰਬੇ ਲਮਕ ਗਏ ਆ ਪਿੱਛੇ, ਵਾਈਫ ਬੱਚੇ ਵਗੈਰਾ ਮਗਰ ਆ, ਉਹ ਜਾਂ ਤਾਂ ਵੇਟ ਕਰਦੇ ਰਹਿੰਦੇ ਕਦੋਂ ਮੇਰਾ ਕੇਸ ਪਾਸ ਹੋਊਗਾ, ਫਿਰ ਮੈਂ ਉਹਨਾਂ ਨੂੰ ਬੁਲਾਊਂਗਾ, ਕਿਉਂਕਿ ਇੰਨੀ ਕੁ ਚੀਜ਼ ਪਤਾ ਹੈ ਨਾ ਉਹਨਾਂ ਨੂੰ, ਕਮਿਊਨਿਟੀ ਵਾਲਿਆਂ ਨੂੰ ਇੰਨੀ ਕੁ ਚੀਜ਼ ਪਤਾ, ਇਸ ਤੋਂ ਇਲਾਵਾ ਉਹਨਾਂ ਨੂੰ ਪਤਾ ਨਹੀਂ ਕਿ ਰਸਤੇ ਕੀ ਆ, ਜਾਂ ਉਹਨਾਂ ਨੂੰ ਆਹ ਕਿ 50 ਲੱਖ ਲਾ ਕੇ ਵੀ 2 ਨੰਬਰ ਦੇ ਵਿੱਚ ਕੰਧ ਟਪਾਣੀ ਹਨਾ। ਸੋ ਉਹ ਇੱਕ ਨਵੀਂ ਕੰਪਨੀ ਸੈੱਟ ਕਰ ਸਕਦੇ ਆ। ਆਹੀ ਜਿਹੜੀ EB-5 ਦੇ ਪ੍ਰੋਗਰਾਮ ਦੇ ਥਰੂ ਆਪਣੇ ਬੱਚੇ ਘਰ ਵਾਲੇ ਉਹਨਾਂ ਨੂੰ ਮੰਗਾ ਸਕਦੇ ਆ। ਹੁਣ ਉਹ ਗ੍ਰੀਨ ਕਾਰਡ ਤੇ ਆਊਗੇ, ਜਦੋਂ ਉਹ ਸਿਟੀਜ਼ਨ ਬਣੂਗੇ, ਜਦੋਂ ਸਿਟੀਜ਼ਨ ਬਣਦੇ ਆ, ਤੁਹਾਡਾ ਕੇਸ ਜੇ ਵਿਗੜਦਾ ਜਾਂ ਕੁਛ ਹੁੰਦਾ, ਅਸਾਈਲਮ ਦਾ ਨਹੀਂ ਹੁੰਦਾ, ਤਾਂ ਉਹ ਤੁਹਾਡੇ ਉਹਦੇ ਵਿੱਚ ਵੀ ਵਾਧਾ ਜਿਹੜਾ ਉਹ ਕਰ ਸਕਦੇ ਆ। ਸੋ ਇਹ ਹੈ ਕਿ ਇਹ ਪ੍ਰੋਗਰਾਮ ਨੂੰ ਹਰੇਕ, ਤੁਸੀਂ ਪੁੱਛਿਆ ਕਿ ਇਹ ਸਾਰਿਆਂ ਦੇ ਲਈ ਪ੍ਰੋਗਰਾਮ ਹੈਗਾ, ਇਹ ਸਾਰਿਆਂ ਦੇ ਲਈ ਪ੍ਰੋਗਰਾਮ ਹਾਂ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ, ਡਿਪੈਂਡਿੰਗ ਤੁਸੀਂ ਕਿਹੜੀ ਸਿਚੁਏਸ਼ਨ 'ਚ ਆ। ਪਰ ਗ੍ਰੀਨ ਕਾਰਡ ਮਿਲਣਾ ਉਹਨਾਂ ਨੂੰ ਆ ਜਿਹੜੇ ਇੱਥੇ ਲੀਗਲ ਤਰੀਕੇ ਨਾਲ ਜਿਹੜੇ ਆਏ ਆ, ਜਿਹੜੇ ਇੱਥੇ ਕੱਚੇ ਤਰੀਕੇ ਨਾਲ ਆਏ ਸੀਗੇ। ਮੰਨ ਲਓ ਕੋਈ ਆਇਆ, ਉਹਨੇ ਅਸਾਈਲਮ ਫਾਈਲ ਕਰਤਾ ਆਉਂਦੇ ਹੀ, ਉਹ ਬੰਦਾ ਇੱਥੇ ਗ੍ਰੀਨ ਕਾਰਡ ਨਹੀਂ ਲੈ ਸਕਦਾ, ਇਹਦੇ ਥਰੂ ਉਹਨੂੰ ਕੰਟਰੀ ਆਊਟ ਜਿਹੜਾ ਕਰਨਾ ਪਊਗਾ। ਤੇ ਕੰਟਰੀ ਆਊਟ ਦੇ ਵਿੱਚ ਥੋੜ੍ਹੀਆਂ ਜਿਹੀਆਂ ਕੰਪਲੀਕੇਸ਼ਨਸ ਹੁੰਦੀਆਂ, ਪਰ ਉਹ ਵੀ ਜਿਹੜਾ ਹੈਗਾ ਕੰਪਲੀਕੇਸ਼ਨ ਜਿਹੜੀਆਂ ਸੋਲਵ ਕੀਤੀਆਂ ਜਾ ਸਕਦੀਆਂ। ਸੋ ਮੁੱਖ ਦੀ ਗੱਲ ਇਹ ਹੈ ਕਿ ਇਹ ਪ੍ਰੋਗਰਾਮ ਜਿਹੜਾ ਉਹ ਬੰਦੇ ਦੇ ਲਈ ਆ ਜਿਹਦੇ ਕੋਲ ਪੈਸਾ ਥੋੜ੍ਹਾ ਖੁੱਲ੍ਹਾ ਹੈਗਾ, ਜਿਹਦੇ ਕੋਲ ਬਿਜ਼ਨਸ ਕਰਨ ਦਾ ਫਾਰਮੂਲਾ ਹੈਗਾ, ਪੈਸੇ ਬਣਾਉਣ ਦਾ ਫਾਰਮੂਲਾ ਹੈਗਾ। ਜਿਹੜਾ ਲਾਇਰ ਆ ਉਹ ਸਿਰਫ ਲੀਗਲ ਤੁਹਾਨੂੰ ਜਿਹੜੀ ਐਡਵਾਈਸ ਉਹ ਦੇ ਸਕਦਾ। ਹੁਣ ਬਿਜ਼ਨਸ 'ਚ ਤੁਹਾਡੇ ਪੈਸੇ ਬਣਨੇ ਡੁੱਬਣੇ, ਕਈ ਵਾਰੀ ਸਾਡੇ ਕੋਲ ਪੁੱਛਦੇ ਕਿ ਤੁਸੀਂ ਸਾਨੂੰ ਬਿਜ਼ਨਸ ਵੀ ਕਹਿੰਦੇ ਦੱਸ ਦਿਓ ਕਿ ਕਿਹੜੇ ਬਿਜ਼ਨਸ 'ਚ ਪੈਸੇ ਲਾਣੇ। ਮੈਂ ਕਿਹਾ ਯਾਰ ਆਪਣਾ ਲਾਇਰ ਜੇ ਬਿਜ਼ਨਸ 'ਚ ਤੁਹਾਨੂੰ ਦੱਸਣ ਲੱਗ ਪਿਆ, ਤਾਂ ਮੈਂ ਕਿਹਾ ਲਾਇਰ ਆਪ ਨਾ ਬਿਜ਼ਨਸ 'ਚ ਜਾ ਕੇ ਕਰ ਲੂਗਾ ਉਹੀ ਵਾਲਾ। ਤੇ ਬਿਜ਼ਨਸ ਜਿਹੜਾ ਤੁਸੀਂ EB-5 ਪ੍ਰੋਗਰਾਮ ਤੁਸੀਂ ਤਾਂ ਕਰਨਾ ਜੇ ਤੁਸੀਂ ਵਾਕਈ ਇੱਦਾਂ ਦਾ ਬਿਜ਼ਨਸ ਕਰ ਸਕਦੇ ਆ ਜਿਹਦੇ ਵਿੱਚ ਤੁਸੀਂ 10 ਨੌਕਰੀਆਂ ਕ੍ਰੀਏਟ ਕਰ ਸਕੋ। ਜੇ ਤੁਹਾਨੂੰ ਥੋੜ੍ਹਾ ਜਿਹਾ ਵੀ ਸ਼ੱਕ ਆ ਕਿ ਨਹੀਂ ਇੰਨੀਆਂ ਨੌਕਰੀਆਂ ਕ੍ਰੀਏਟ ਨਹੀਂ ਹੋਣੀਆਂ, ਮੈਂ ਦਿਖਾ ਦੂੰਗਾ, ਮੈਂ ਸ਼ੋਅ ਕਰ ਦੂੰਗਾ, ਉਹ ਵਾਲੇ ਬੰਦੇ ਆਹ ਵਾਲੇ ਬਿਜ਼ਨਸ 'ਚ ਹੱਥ ਨਾ ਪਾਉਣ, ਕਿਉਂਕਿ ਤੁਹਾਨੂੰ 2 ਸਾਲ ਤੱਕ ਜਿਹੜਾ 10 ਬੰਦੇ ਹਾਇਰ ਕਰਨੇ ਪੈਣੇ, ਅਮਰੀਕਨ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ, ਤੁਹਾਨੂੰ ਉਹਨਾਂ ਦਾ ਪੇਰੋਲ ਰਨ ਕਰਨਾ ਪੈਣਾ। ਸੋ 10 ਬੰਦਿਆਂ ਦਾ ਜਿਹੜਾ ਪੇਰੋਲ ਆ ਮੰਥਲੀ ਕਾਫੀ ਜ਼ਿਆਦਾ ਜਿਹੜਾ ਉਹ ਹੋ ਜਾਂਦਾ। ਤੇ ਹਾਂਜੀ, ਤੇ ਕਹਿਣਾ ਸੌਖਾ, ਜਿਹਨਾਂ ਦੇ 5-5 6-6 ਮਹੀਨੇ ਜਦੋਂ ਲੋਕੀ ਕਹਿੰਦੇ ਕਿ ਯਾਰ ਇਹ ਤਾਂ ਮੇਰਾ ਹੁਣੇ ਫਾਈਲ ਹੋ ਜਾਣਾ EB-5, ਐਂਡ ਮੂਮੈਂਟ ਤੱਕ ਵੀ ਜਿਹੜਾ ਸੀਗਾ ਨਾ ਕਿ ਬਣਾ ਕੇ ਵੀ ਦੇ ਦਈਏ ਕਲਾਇੰਟ ਨੂੰ ਕੁਛ ਨਾ ਕੁਛ ਕਿ ਆਹ ਪੈਸਾ ਇੱਧਰੋਂ ਇੱਧਰ ਆ ਗਿਆ, ਇਨਵੈਸਟਮੈਂਟ ਇੱਧਰੋਂ ਇੱਧਰ ਹੋ ਗਈ। ਸੋ ਐਡਾ ਸੌਖਾ ਨਹੀਂ ਹੈਗਾ। ਕਲੀਨ ਜੇ ਤੁਹਾਡੇ ਕੋਲ ਇਨਵੈਸਟਮੈਂਟ ਦਾ ਪ੍ਰੋਗਰਾਮ ਹੈਗਾ, ਵੱਡਾ ਅਦਾਰਾ ਤੁਸੀਂ ਕਰ ਸਕਦੇ ਹੋ, ਫਿਰ ਹੀ ਤੁਸੀਂ ਇਹਦੇ ਵਿੱਚ ਹੱਥ ਪਾਓ, ਜੇ ਤੁਹਾਨੂੰ ਲੱਗਦਾ ਕਿ 10 ਨੌਕਰੀਆਂ ਤੁਸੀਂ ਜਿਹੜੀਆਂ ਕ੍ਰੀਏਟ ਕਰ ਸਕਦੇ ਹੋ। ਤੇ ਮੁੱਖ ਦੀ ਗੱਲ ਇਹਦੀ ਇਹ ਹੈ ਕਿ ਜਿਹੜਾ ਇੱਕ ਬਿਜ਼ਨਸਮੈਨ ਆ ਜਾਂ ਜਿਹਨੂੰ ਪਤਾ ਕਿ ਮੈਂ ਪੈਸੇ ਕਿੱਦਾਂ ਬਣਾਉਣੇ ਆ, ਕਿੱਥੇ ਪੈਸੇ ਲਾਣੇ ਆ, ਉਹਦੇ ਲਈ ਇਹ ਪ੍ਰੋਗਰਾਮ ਆ। ਤੇ ਜਿਹਨੂੰ ਪਤਾ ਕਿ ਜਿਹੜੇ ਮੇਰੇ ਪੈਸੇ ਆ 5-7 ਸਾਲ 8 ਸਾਲ ਬਿਜ਼ਨਸ ਦੇ ਵਿੱਚ ਫਸ ਜਾਣੇ ਆ, ਪਰ ਇਹ ਹੈ ਕਿ ਬਿਜ਼ਨਸ ਇਹ ਤੁਹਾਡਾ ਹੀ ਆ, ਤੁਸੀਂ ਕਿਸੇ ਨੂੰ ਨਹੀਂ ਪੈਸੇ ਦੇ ਰਹੇ। ਜੀ ਜੀ। ਸੋ ਇਹ ਵੀ ਆਪਣੇ ਸਰੋਤਿਆਂ ਨੂੰ ਯਾਦ ਦਿਵਾਉਂਦੇ ਜਾਈਏ, ਅੱਜ ਤੋਂ ਕੁਛ ਮੇਬੀ ਪਿਛਲੇ ਸਾਲ ਇਹ ਜਿਹੜਾ ਹੁਣ 9 ਲੱਖ ਤੇ 1.8 ਹੈ, 5 ਲੱਖ ਤੇ ਹੁੰਦਾ ਸੀਗਾ। ਇਹ ਫਿਰ ਮੁੜ ਕੇ ਇਹ ਜਿਹੜਾ ਵੱਧ ਗਿਆ ਆ। ਇਹ ਲਾਸੂਟ ਵੀ ਇਹਦੇ ਤੇ ਕਹਿੰਦੇ ਚੱਲੀ ਜਾਂਦਾ ਹੈ, ਕੀ ਹੈ ਜੀ ਇਸ ਦੇ ਨਾਲ? ਲਾਸੂਟ ਜੀ, ਇਹ ਜਿਹੜਾ ਪ੍ਰੋਗਰਾਮ ਹੈ ਨਾ ਪਿਛਲੇ 3-4 ਸਾਲਾਂ ਤੋਂ ਕਾਫੀ ਕੰਟਰੋਵਰਸੀ ਦੇ ਵਿੱਚ ਰਿਹਾ। ਤੇ ਕੰਟਰੋਵਰਸੀ ਦੇ ਵਿੱਚ ਏਦਾਂ ਰਿਹਾ ਕਿ ਇਹ ਇਨਵੈਸਟਮੈਂਟ ਪ੍ਰੋਗਰਾਮ ਆ, ਇਹਦੇ ਕਾਫੀ ਜ਼ਿਆਦਾ ਇਹਦੇ ਫਰੈਂਡ ਵੀ ਹੈਗੇ ਜਿਹੜੇ ਸੈਨੇਟਰ ਕਾਂਗਰਸਮੈਨ, ਤੇ
ਕਾਫੀ ਜ਼ਿਆਦਾ ਇਹਦੇ ਵਿਵਾਦ ਚੱਲੇ, ਲੋਕਾਂ ਨੂੰ ਲੱਗਿਆ ਕਿ ਬੜੇ ਕਰਪਟ ਹੈ ਇਹਨਾਂ ਪੈਸੇ ਜਿਹੜੇ ਆ ਚਾਈਨਾ ਵੱਲੋਂ ਕਰਪਸ਼ਨ ਵਾਲਾ ਮਨੀ, ਜਿਹੜਾ ਮਨੀ ਲਾਂਡਰਿੰਗ ਦਾ ਬੜਾ, ਕਿ ਲੋਕਾਂ ਨੇ ਘੁਮਾ ਫਿਰਾ ਕੇ ਇੱਧਰ ਉੱਧਰੋਂ ਕਰਕੇ ਪੈਸੇ ਕੱਢਤੇ, ਆਪਣੇ ਪ੍ਰੋਜੈਕਟਸ ਦੇ ਵਿੱਚ ਲਾਤੇ, ਹੋਟਲ ਦੇ ਵਿੱਚ ਲਾਤੇ। ਸੋ ਕਾਫੀ ਜ਼ਿਆਦਾ ਇਹ ਵਿਵਾਦ ਚ ਰਿਹਾ, ਕਾਫੀ ਜ਼ਿਆਦਾ ਕਾਂਗਰਸਮੈਨ ਇਹਦੀ ਸਪੋਰਟ 'ਚ ਵੀ ਸੀਗੇ, ਕਾਫੀ ਜ਼ਿਆਦਾ ਇਹਦੇ ਅਗੇਂਸਟ ਵੀ ਸੀਗੇ। ਸੋ ਜਿਹੜਾ ਪ੍ਰੋਗਰਾਮ ਸੀਗਾ, ਜਿਹੜੀ ਆਪਣੇ ਕੱਚਿਆਂ ਨੂੰ ਪੱਕੇ ਕਰਨ ਵਾਲੀ ਜਿਹੜੀ ਇਮੀਗ੍ਰੇਸ਼ਨ ਵਾਲੀ ਫਾਈਟ ਸੀਗੀ, ਇਹ ਉਹਦੇ ਵਿੱਚ ਘਿਰ ਗਿਆ। ਉੱਥੇ ਜਿਹੜੇ ਸੀਗੇ ਉਹ ਕਹਿੰਦੇ ਕਿ ਜੇ ਤੁਸੀਂ ਸਾਡੀ ਉਹ ਵਾਲੀ ਗੱਲ ਨਹੀਂ ਮੰਨਣੀ, ਜੇ ਤੁਸੀਂ ਕੱਚਿਆਂ ਨੂੰ ਏਦਾਂ ਟਰੀਟ ਕਰਨਾ, ਆਪਾਂ ਤੁਹਾਡੇ ਜਿਹੜੇ ਇਨਵੈਸਟਰ ਆ ਉਹਨਾਂ ਨੂੰ ਵੀ ਟਰੀਟ ਕਰਨਾ। ਸੋ ਇਹ ਜਿਹੜਾ ਐਕਚੁਅਲੀ ਪ੍ਰੋਗਰਾਮ ਸੀਗਾ, ਦੋਨੋਂ ਪਾਰਟੀਆਂ ਇਹਦੇ ਫੇਵਰ 'ਚ ਸੀਗੀਆਂ ਕਾਫੀ ਜ਼ਿਆਦਾ ਹੱਦ ਤੱਕ। ਪਰ ਇਹ ਫਿਰ ਐਸੀ ਕੰਟਰੋਵਰਸੀ 'ਚ ਫਸਿਆ ਕਿ ਪਹਿਲਾਂ ਤਾਂ ਉਹ ਕਹਿੰਦੇ ਕਿ ਇਹਦੇ ਰਿਵਾਈਜ਼ ਕਰੋ ਨੰਬਰ, ਜਿਹੜਾ 5 ਲੱਖ ਸੀਗਾ ਉਹਨੂੰ 9 ਲੱਖ ਕਰੋ, ਜਿਹੜਾ 1 ਮਿਲੀਅਨ। ਸੋ ਪਹਿਲਾਂ ਇਹ ਦੱਸ ਦੇ ਕਿ ਜਿਹਨਾਂ ਨੂੰ ਨਹੀਂ ਪਤਾ ਇਹ ਪ੍ਰੋਗਰਾਮ ਕੀ ਹੈ, ਕਿ ਇਹਦੀ ਇਨਵੈਸਟਮੈਂਟ ਚਾਹੀਦੀ ਹੈ ਤੁਹਾਨੂੰ। 2 ਤਰੀਕੇ ਦੀ ਇਨਵੈਸਟਮੈਂਟ ਹੁੰਦੀਆਂ, ਇੱਕ ਹੈਗੀ $9 ਲੱਖ। $9 ਲੱਖ ਤੁਸੀਂ ਕਰਨੀ ਆ ਟਾਰਗੇਟਡ ਇੰਪਲੋਇਮੈਂਟ ਏਰੀਆ, TEA ਕਹਿੰਦੇ ਇਹਨੂੰ। ਟਾਰਗੇਟਡ ਇੰਪਲੋਇਮੈਂਟ ਏਰੀਆ ਦਾ ਮਤਲਬ ਉਹ ਹੁੰਦਾ ਕਿ ਜਿਹੜਾ ਏਰੀਆ ਜਾਂ ਤਾਂ ਕੋਈ ਪਿੰਡ ਆ, ਰੂਰਲ ਏਰੀਆ, 20,000 ਤੋਂ ਘੱਟ ਆਬਾਦੀ ਆ ਉਹਦੀ, ਜਾਂ ਕੋਈ ਇਹੋ ਜਿਹੀ ਬੈਲਟ 'ਚ ਜਿੱਦਾਂ ਬੇਕਰਸਫੀਲਡ, ਫਰੈਜ਼ਨੋ, ਯੂਬਾ ਸਿਟੀ, ਸੈਕਰਾਮੈਂਟੋ ਵਾਲੀ ਬੈਲਟਾਂ ਜਿਹੜੀਆਂ ਆਉਂਦੀਆਂ, ਇਹਦੇ ਵਿੱਚ ਇਹਨਾਂ ਨੂੰ ਉਹ TEA ਜ਼ੋਨ ਕਹਿੰਦੇ ਆ। ਮਤਲਬ ਕਿ ਇੱਥੇ ਜਿਹੜੀ ਅਨਇੰਪਲੋਇਮੈਂਟ ਆ ਉਹ 150% ਹੈਗੀ ਨੈਸ਼ਨਲ ਐਵਰੇਜ ਦੀ। ਸੌਖੇ ਸ਼ਬਦਾਂ ਵਿੱਚ ਇਹਦਾ ਮਤਲਬ ਇਹ ਆ ਕਿ ਜੇ ਨੈਸ਼ਨਲ ਐਵਰੇਜ ਹੈਗੀ ਕਿ 10 ਲੋਕੀ ਅਨਇੰਪਲੋਇਡ ਆ, ਤਾਂ ਇਹਨਾਂ ਇਲਾਕਿਆਂ ਦੇ ਵਿੱਚ 15 ਲੋਕੀ ਅਨਇੰਪਲੋਇਡ ਆ। ਸੋ ਕਾਫੀ ਸਾਰੇ ਜਿਹੜੇ ਏਰੀਏ ਆ, ਸੈਨ ਹੋਜ਼ੇ ਦੇ ਵਿੱਚ ਵੀ, ਈਵਨ ਬੇਕਰਸਫੀਲਡ ਵਾਲੀ ਸਾਰੀ ਬੈਲਟ ਆ 5 ਦੇ ਹਾਈਵੇ 5 ਦੇ ਨਾਲ ਜਿਹੜੇ ਲੱਗਦੇ, ਸਾਰੀ ਬੈਲਟ ਤਕਰੀਬਨ ਸੈਕਰਾਮੈਂਟੋ ਉੱਪਰ, ਹੋਰ ਜਿਹੜੇ ਵੀ ਰੂਰਲ ਏਰੀਆ ਜਿਹੜੇ ਆ ਜਾਂਦੇ ਆ, ਉਹ ਸਾਰੇ TEA 'ਚ ਆਉਂਦੇ ਆ। ਸੋ ਇੱਥੇ ਜਿਹੜੀ ਇਨਵੈਸਟਮੈਂਟ ਆ ਉਹ 9 ਲੱਖ ਆ। ਉਹ ਤੁਹਾਨੂੰ ਪਤਾ ਕਰਾਉਣਾ ਪੈਂਦਾ ਇਨਵੈਸਟਮੈਂਟ ਤੋਂ ਪਹਿਲਾਂ। ਸਿਟੀ ਤੁਹਾਨੂੰ ਮੈਪ, ਡੇਟਾ ਵਗੈਰਾ ਦੇ ਦਿੰਦੀ ਆ, ਕਈ ਵਾਰੀ ਨਹੀਂ ਵੀ ਦਿੰਦੀ। ਤੁਸੀਂ ਕੰਪਨੀਆਂ ਹਾਇਰ ਕਰਦੇ ਹੋ ਜਿਹੜੀਆਂ ਤੁਹਾਨੂੰ ਦੱਸ ਦਿੰਦੀਆਂ ਕਿ ਇਹ TEA ਹੈਗਾ ਕਿ ਨਹੀਂ ਹੈਗਾ। ਸੋ ਉਹਨਾਂ ਵਿੱਚ ਜਿਹੜੀ ਇਨਵੈਸਟਮੈਂਟ ਉਹ 9 ਲੱਖ ਆ। ਜੇ ਤੁਸੀਂ ਕਹੋ ਕਿ ਮੈਂ ਸਿੱਧਾ ਹੀ ਮੇਨ ਡਾਊਨਟਾਊਨ ਏਰੀਆ ਦੇ ਵਿੱਚ ਆਪਣਾ ਬਿਜ਼ਨਸ ਕਰਨਾ ਜਾਂ ਨੈਸ਼ਨਲ ਲੈਵਲ ਵਾਲਾ ਬਿਜ਼ਨਸ ਕਰਨਾ, ਉਹਦੀ ਇਨਵੈਸਟਮੈਂਟ ਜਿਹੜੀ ਹੈਗੀ ਆ ਉਹ 1.8 ਮਿਲੀਅਨ ਆ। ਸੋ ਦੋ ਇਨਵੈਸਟਮੈਂਟਾਂ ਦੇ ਥ੍ਰੈਸ਼ਹੋਲਡ ਆ, ਇੱਕ ਹਾਫ ਹੈਗੀ ਆ TEA ਦੇ ਵਿੱਚ, ਤੇ ਨਾਨ TEA ਜਿਹੜਾ ਅਰਬਨ ਏਰੀਆ ਹੋ ਗਿਆ, ਤੁਸੀਂ ਕਹੋ ਸੈਂਟਾਨਾ ਰੋ ਮੈਂ ਸ਼ਾਪ ਪਾਣੀ ਆ, ਉਹ 1.8 ਮਿਲੀਅਨ ਡਾਲਰਸ ਆ। ਤੇ ਜਿਹੜੇ ਲਾਅ ਸੂਟ ਸੀਗੇ ਉਹ ਕੀ ਸੀਗੇ ਕਿ ਜਦੋਂ ਇਹ ਕੰਟਰੋਵਰਸੀ 'ਚ ਪੈਣੇ ਸ਼ੁਰੂ ਹੋ ਗਏ, ਉਹ ਕਹਿੰਦੇ ਕਿ ਇਹਨਾਂ ਦਾ ਨਾ ਹੋਰ ਹੁਣ ਕੰਟਰੋਵਰਸੀ 'ਚ ਏਦਾਂ ਕਿ ਇਹ ਪ੍ਰੋਗਰਾਮ ਦੇ ਵਿੱਚ 2 ਚੀਜ਼ਾਂ ਹੈਗੀਆਂ। ਇੱਕ ਹੋ ਗਿਆ ਤੁਹਾਡਾ ਡਾਇਰੈਕਟ ਬਿਜ਼ਨਸ, ਇੱਕ ਤਾਂ ਬੰਦਾ ਕਹਿੰਦਾ ਕਿ ਮੈਂ ਸਿੱਧਾ ਹੀ ਆਪਣਾ ਪੀਜ਼ਾ ਖੋਲ੍ਹਣਾ, ਗੈਸ ਸਟੇਸ਼ਨ ਖੋਲ੍ਹਣਾ, ਉਹ 'ਚ ਤਾਂ ਚਲੋ ਤੁਹਾਡਾ ਆਪਣਾ ਹੀ ਪੈਸਾ, ਕਿਸੇ ਨੂੰ ਤੁਸੀਂ ਦੇ ਨਹੀਂ ਰਹੇ। ਇੱਕ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਹੋਰ ਚੀਜ਼ ਸੀਗੀ ਕਿ ਰੀਜਨਲ ਸੈਂਟਰ, ਕਿ ਕਈ ਇਦਾਂ ਦੇ ਵੀ ਵੈਲਥੀ ਬੰਦੇ ਆ ਬਾਹਰ, ਉਹਨਾਂ ਨੂੰ ਇੱਥੇ ਆ ਕੇ ਆਪਣਾ ਡਾਇਰੈਕਟ ਬਿਜ਼ਨਸ ਕਰਨ ਦਾ ਕੋਈ ਇੰਟਰਸਟ ਨਹੀਂ ਹੈਗਾ। ਸੋ ਇਹਨਾਂ ਨੇ ਕੀ ਕੀਤਾ ਕਿ ਇੱਕ ਪ੍ਰੋਗਰਾਮ ਬਣਾਤਾ ਰੀਜਨਲ ਸੈਂਟਰ ਪ੍ਰੋਗਰਾਮ ਕੀ ਕਰਦਾ ਸੀਗਾ ਕਿ ਫੋਰ ਐਗਜ਼ਾਮਪਲ ਮੰਨ ਲਓ ਕਿ ਮੈਂ ਆਪਣਾ ਰੀਜਨਲ ਸੈਂਟਰ ਅਪਰੂਵ ਕਰਾ ਲਿਆ। ਸੋ ਮੈਂ ਰੀਜਨਲ ਸੈਂਟਰ ਦੇ ਥੱਲੇ ਡਿਫਰੈਂਟ ਪ੍ਰੋਜੈਕਟ ਲਾ ਸਕਦਾ ਕਿ ਮੈਂ ਕਹੂੰ ਮੈਂ ਹੁਣ ਹੋਟਲ ਬਣਾਉਣਾ, 500 ਮਿਲੀਅਨ ਦਾ ਹੋਟਲ ਬਣਨਾ। ਸੋ ਮੈਂ ਇਨਵੈਸਟਮੈਂਟਾਂ ਇਕੱਠੀਆਂ ਸ਼ੁਰੂ ਕਰਤੀਆਂ ਬਾਹਰੋਂ ਦੀ, ਚਾਈਨਾ ਤੋਂ, ਇੰਡੀਆ ਤੋਂ, ਕਿ ਤੁਸੀਂ ਮਿਲੀਅਨ 9 ਲੱਖ ਡਾਲਰ ਲਾਓ। ਤਾਂ ਮੈਂ ਜਿੱਦਾਂ 400-500 ਇਨਵੈਸਟਰ ਇਕੱਠੇ ਕਰਕੇ, ਇਨਵੈਸਟਮੈਂਟ ਮਨੀ ਇਕੱਠੀ ਕਰਕੇ ਹੋਟਲ ਬਣਾਤਾ। ਸੋ ਇਹ ਹੁਣ ਦੇਖਣ 'ਚ ਤਾਂ ਬਹੁਤ ਵਧੀਆ ਲੱਗਦਾ ਸੀ ਕਿ ਹੋਟਲ ਬਣ ਗਿਆ ਸਾਰਾ, ਪਰ ਜਦੋਂ ਇਦਾਂ ਦਾ ਫ੍ਰੀ ਮਨੀ ਆਇਆ, ਕਾਫੀ ਲੋਕੀ ਜਿਹੜੇ ਸੀਗੇ ਉਹਨਾਂ ਨੇ ਲੋਕਾਂ ਦੇ ਪੈਸੇ ਮਾਰ ਲਏ। ਮਤਲਬ 200 300 ਮਿਲੀਅਨ ਡਾਲਰ ਲੈ ਕੇ ਜਿਹੜੇ ਭੱਜ ਗਏ, ਹਨਾ, ਦੌੜ ਕੇ। ਕਿਉਂਕਿ ਤੁਸੀਂ ਕਿਸੇ ਨੂੰ ਜਦੋਂ ਪੈਸਾ ਦਿੰਦੇ ਹੋ, ਜਿਹਨੂੰ ਵੀ ਦਿੰਦੇ ਹੋ, ਸੋ ਜਦੋਂ ਤੁਹਾਡੇ ਹੱਥੋਂ ਪੈਸਾ ਗਿਆ, ਤੁਹਾਨੂੰ ਨਹੀਂ ਪਤਾ ਕਿ ਉਹਦਾ ਕੀ ਹੋਣਾ। ਸੋ ਉਹਨੂੰ ਸਟਰੈਂਥਨ ਕਰਨ ਲਈ ਇਹਨਾਂ ਨੇ ਟਾਈਮ ਟੂ ਟਾਈਮ ਕਾਫੀ ਰੂਲ, ਰੈਗੂਲੇਸ਼ਨ, ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਥੱਲੇ ਲੈ ਕੇ ਆਏ ਕਿ ਤੁਸੀਂ ਇਹ ਸਿਕਿਉਰਿਟੀਜ਼ ਹੈਗੀਆਂ, ਜੇ ਤੁਸੀਂ ਫਰਾਡ ਕਰੋਗੇ ਤੁਹਾਨੂੰ ਵੱਡੀ ਸਜ਼ਾ ਜਿਹੜੀ ਉਹ ਦਿੱਤੀ ਜਾਊਗੀ। ਠੀਕ ਹੈ। ਪਰ ਹਰੇਕ ਬੰਦਾ ਕੋਈ ਨਾ ਕੋਈ ਸਕੀਮ ਲਾਦਾ, ਕਰਪਸ਼ਨ ਦਾ ਮਨੀ ਬਹੁਤ ਆਉਣ ਲੱਗ ਪਿਆ, ਕਈ ਚੀਜ਼ਾਂ ਜਿੱਦਾਂ ਹੋਣ ਲੱਗ ਪਈਆਂ, ਹਨਾ। ਤਾਂ ਉਹਨਾਂ ਨੇ ਕਿਹਾ ਕਿ ਇਹਨੂੰ ਆਪਾਂ ਫਿਕਸ ਕਰਨਾ ਪੈਣਾ। ਫਿਰ ਉਹਨਾਂ ਨੇ 2019 ਦੇ ਗੇੜ ਦੇ ਵਿੱਚ ਉਹ ਕਹਿੰਦੇ ਕਿ ਇਹਦੀ ਇਨਵੈਸਟਮੈਂਟ ਵਧਾ ਦਿਓ ਤੇ ਇਹਦੇ ਜਿਹੜੇ ਪ੍ਰੋਸੀਜਰ ਸੇਫਗਾਰਡਸ ਉਹ ਵਧਾ ਦਿਓ। ਸੋ ਉਹਨਾਂ ਨੇ 5 ਲੱਖ ਵਾਲੀ ਉਦੋਂ ਜਿਹੜੀ ਇਨਵੈਸਟਮੈਂਟ ਸੀਗੀ ਉਹ ਸੀਗੀ 5 ਲੱਖ ਤੇ ਮਿਲੀਅਨ ਡਾਲਰ। ਉਹਨਾਂ ਨੇ ਕਿਹਾ ਕਿ ਇਹਨੂੰ ਡਬਲ ਕਰ ਦਿਓ, 9 ਲੱਖ ਤੇ 1.8 ਕਰ ਦਿਓ। ਤੇ ਕਿਸੇ ਨੇ ਲਾਅ ਸੂਟ ਕਰਤਾ ਕਿ ਨਹੀਂ, ਇਹ ਗਲਤ, ਇਹਨਾਂ ਨੇ ਸਹੀ ਤਰੀਕੇ ਨਾਲ ਪਾਸ ਨਹੀਂ ਕੀਤਾ। ਉਹ ਫਿਰ ਇਨਵੈਸਟਮੈਂਟ ਵਾਪਸ ਹੋ ਕੇ 5 ਲੱਖ ਮਿਲੀਅਨ ਤੇ ਆ ਗਈ। ਠੀਕ ਹੈ। ਉਹ ਹੁਣੇ ਐਜ਼ ਵੀ ਸਪੀਕ ਹੁਣੇ ਹੀ ਜੂਨ ਦੇ ਵਿੱਚ ਹੀ ਫਿਰ ਉਹਨਾਂ ਦਾ ਫੈਸਲਾ ਆਇਆ ਕਿ ਨਹੀਂ, ਇਹਨੂੰ ਹੋਲਡ ਕਰੋ, ਇਹਨੂੰ ਚਲਾਓ, ਇਹਨੂੰ ਹੋਲਡ ਕਰੋ। ਉਹ ਇੰਨੀ ਕੁ ਕਨਫਿਊਜ਼ਨ ਹੋਈ ਪਈ, ਉਹ ਕਦੀ ਅੱਗੇ ਜਾਂਦਾ ਪ੍ਰੋਗਰਾਮ, ਕਦੀ ਪਿੱਛੇ ਜਾਂਦਾ। 5 ਲੱਖ ਮਿਲੀਅਨ ਵਾਲਾ, 9 ਲੱਖ ਵਾਲਾ, 1.8 ਵਾਲਾ, ਇਹਨਾਂ ਦਾ ਚੱਕਰ ਜਿਹੜਾ ਸੁਲਝਿਆ ਨਹੀਂ। ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਸੈਟਲਮੈਂਟ ਇਹ ਹੈ ਕਿ ਉਹ ਕਹਿੰਦੇ ਕਿ ਵਾਪਸ ਜਿਹੜਾ 2019 ਵਾਲਾ ਲਾਅ ਆਪਾਂ ਪਾਸ ਕੀਤਾ ਸੀ ਉਹ ਸਹੀ ਆ, ਤੇ ਜਿਹੜੀ ਤੁਹਾਡੀ ਇਨਵੈਸਟਮੈਂਟ ਜਿਹੜੀ ਹੈਗੀ ਆ ਉਹ 9 ਲੱਖ ਜਾਂ 1.8 ਮਿਲੀਅਨ ਡਾਲਰ ਹੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਤੇ ਬਾਕੀ ਜਿਹੜੇ ਹੋਰ ਇਹਦੇ ਵਿੱਚ ਲਾਅ ਸੂਟ ਦੇ ਵਿੱਚ ਜਿਹੜਾ ਹੁਣੇ ਲੇਟੈਸਟ ਇਹਨਾਂ ਨੇ ਮਈ ਦੇ ਵਿੱਚ ਲਾਅ ਸੂਟ ਕੀਤਾ,
ਓਰੀਜਨਲ ਸੈਂਟਰ ਦੇ ਰਿਲੇਟਡ ਆ, ਸਾਡੀ ਆਡੀਅנס ਨੂੰ ਉਹਦਾ ਕੋਈ ਖਾਸ ਸੁਣ ਕੇ ਫਾਇਦਾ ਨਹੀਂ ਹੋਣਾ, ਕਿਉਂਕਿ ਸਾਡੀ ਜਿਹੜੀ ਆਡੀਅנס ਆ ਉਹ ਜ਼ਿਆਦਾਤਰ ਜਿਹੜੀ ਹੈਗੀ ਆ ਡਾਇਰੈਕਟ ਇਨਵੈਸਟਮੈਂਟ ਵਾਲੀ ਹੀ ਹੈਗੀ ਆ। ਠੀਕ ਹੈ ਜੀ, ਬਿਲਕੁਲ ਬਿਲਕੁਲ। ਸੋ ਇਹ ਕੁਛ ਲੇਟੈਸਟ ਇਸ ਦੇ ਬਾਬਤ ਲਿਟੀਗੇਸ਼ਨ ਦੇ ਬਾਬਤ ਜੋ ਚੱਲ ਰਿਹਾ ਹੈਗਾ ਆ, ਸੋ ਇਹ ਧਿਆਨ ਰੱਖਣਾ ਹੈਗਾ ਆ ਨਾਲ ਦੇ ਨਾਲ।